ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਕੀ ਹਾਲ ਹੈ ਪਿਆਰਿਓ, ਠੀਕ ਹੋ? ਬੜੇ ਦਿਨ ਹੋ ਗਏ ਤੁਸੀਂ ਸੈਰ ਵੀ ਨਹੀਂ ਕੀਤੀ ਹੈ। ਆ ਜਾਓ ਫਿਰ ਮੇਰੇ ਨਾਲ, ਉਠੋ। ਉਹ ਸਰਦੀ ਦੀ ਖੈਰ ਹੈ, ਸਰਦੀ ਲੱਥ ਜਾਏਗੀ ਜਦੋਂ ਬਾਹਰ ਨਿਕਲੇ। ਆ ਜਾਓ, ਸੁਣਾਓ ਕੀ ਨਵੀਂ ਤਾਜ਼ੀ। ਰਾਤੀ ਮੈਂ ਵੇਖਿਆ ਕਿ ਮੇਰੇ ਕੋਲ ਟੈਂਪਰੇਚਰ ਜਿਹੜਾ ਸੀ ਉਹ 2 ਸੈਂਟੀਗ੍ਰੇਡ ਸੀ ਅਤੇ ਸਰਗੋਧੇ ਵਿੱਚ 1 ਸੈਂਟੀਗ੍ਰੇਡ। ਬੱਲੇ ਬੱਲੇ ਬੱਲੇ। ਅਤੇ ਮੇਰੇ ਕੋਲ ਤਾਂ ਇੱਥੇ ਹੀਟਿੰਗ ਚੱਲਦੀ ਸੀ ਪਈ ਅਤੇ ਮੈਨੂੰ ਕੋਈ ਨਹੀਂ ਪਤਾ ਲੱਗਾ। ਅਤੇ ਮੈਂ ਕਿਹਾ ਵੀ ਸਰਗੋਧੇ ਵਿੱਚ ਤਾਂ ਜਿਹੜੇ ਘਰਾਂ ਦੇ ਅੰਦਰ ਵੀ ਮਤਲਬ ਜੇ ਬਾਹਰ 1 ਹੈ ਅਤੇ ਅੰਦਰ ਤਾਂ ਜ਼ਿਆਦਾ ਨਿੱਘਾ ਹੋਇਆ ਤਾਂ ਕਿੰਨਾ 3 ਹੋ ਜਾਏ ਤਾਂ 4 ਹੋ ਜਾਏ ਤਾਂ। ਬੜੀ ਠੰਡ ਹੈ ਵੀ, ਨਾ ਲੱਕੜ ਨਾ ਗੈਸ ਨਾ ਬਿਜਲੀ, ਬੜੇ ਬੁਰੇ ਹਾਲਾਤ ਨੇ। ਅੱਲਾ ਰਹਿਮ ਕਰੇ। ਉਹ ਮੈਨੂੰ ਸੋਚ ਕੇ ਜਿਹੜਾ ਨਾ ਇੱਥੇ ਠੰਡ ਲੱਗ ਗਈ। ਅੱਲਾਹ ਤਾਲਾ ਮੇਰੇ ਹਮਵਤਨਾਂ ਨੂੰ ਆਸਾਨੀਆਂ ਅਤਾ ਫਰਮਾਏ ਅਤੇ ਚੋਰਾਂ ਅਤੇ ਠੱਗਾਂ ਤੋਂ ਬਚਾਏ। ਚੋਰ ਅਤੇ ਠੱਗ ਇਸ ਮੁਲਕ ਨੂੰ ਖਾ ਗਏ। ਬਹੁਤ ਸਾਰੇ ਲੋਕ ਜਿਹੜੇ ਨੇ ਅੱਜ ਕੱਲ੍ਹ ਮੈਂ ਮਿਲਦਾ ਪਿਆ ਇੰਡੀਆ ਪਾਕਿਸਤਾਨ 'ਚੋਂ, ਬੰਗਲਾਦੇਸ਼ ਤੋਂ, UK ਆਉਂਦੇ ਪਏ ਅਤੇ ਜ਼ਾਹਿਰ ਜ਼ਿਆਦਾਤਰ ਲੋਕ ਇਸੇ ਵਿਊ ਨਾਲ ਆਉਂਦੇ ਨੇ ਕਿ ਵੀ ਇੱਥੇ ਫਿਰ ਜੇ ਪੜ੍ਹਾਈ ਜਾਂ ਕਿਸੇ ਵੀ ਸਿਲਸਿਲੇ 'ਚ ਆਏ ਤਾਂ ਉਹ ਅੱਗੋਂ ਇੱਥੇ ਸੈਟਲਮੈਂਟ ਦਾ ਸੋਚਦੇ ਨੇ। ਅਤੇ ਉਹਨਾਂ ਵਾਸਤੇ ਕੁਝ ਮੈਂ ਟਿਪਸ ਦੇਣਾ ਚਾਹੁੰਦਾ ਅੱਜ ਕਿ ਇੱਕ ਤਾਂ ਉਹ ਜਦੋਂ ਉਹ ਫਿਰ ਮੌਕਾ ਹੁੰਦਾ ਨਾ ਜੀ, ਉਹ ਉਹਨਾਂ ਦਾ ਕੇਸ ਰਾਈਪ ਹੋ ਜਾਂਦਾ ਅਤੇ ਫਿਰ ਉਹ ਇਨਡੈਫੀਨਿਟ ਲੀਵ ਵਾਸਤੇ ਅਪਲਾਈ ਕਰਦੇ ਨੇ ਅਤੇ ਫਿਰ ਉਹਨਾਂ ਨੂੰ ਕੁਝ ਡਾਕੂਮੈਂਟ ਜਾਂ ਵੀਜ਼ਾ ਐਕਸਟੈਂਸ਼ਨ ਵਾਸਤੇ ਜਦੋਂ ਅਪਲਾਈ ਕਰਦੇ ਨੇ ਅਤੇ ਕੁਝ ਚੀਜ਼ਾਂ ਰਿਕੁਆਇਰਡ ਹੁੰਦੀਆਂ ਨੇ ਜਿਹੜੀਆਂ ਬਾਰ ਉਹ ਪੁੱਛੀਆਂ ਜਾਂਦੀਆਂ ਨੇ ਜਦੋਂ ਵੀ ਵੀਜ਼ਾ ਐਕਸਟੈਂਸ਼ਨ ਵਾਸਤੇ ਜਾਂ ILR ਵਾਸਤੇ ਜਾਂ ਨੈਸ਼ਨੈਲਿਟੀ ਵਾਸਤੇ ਉਹ ਜਾਂਦੇ ਨੇ। ਅਤੇ ਉਹ ਜਿਹੜਾ ਫਾਰਮ ਫਿਲ ਕਰਨਾ ਹੁੰਦਾ ਉਹਦੇ ਵਿੱਚ ਦੱਸਣਾ ਹੁੰਦਾ ਹੈ। ਇੱਕ ਤਾਂ ਇਹ ਕਾਲਮ ਹੁੰਦਾ ਕਿ ਤੁਸੀਂ ਕਿਹੜੀ ਤਾਰੀਖ ਨੂੰ UK 'ਚ ਆਏ ਸੋ ਅਤੇ ਕਿਹੜੇ ਏਅਰਪੋਰਟ ਤੋਂ ਤੁਸੀਂ ਐਂਟਰ ਹੋਏ ਸੋ ਅਤੇ ਉਹ ਸ਼ਹਿਰ ਅਤੇ ਉਹ ਏਅਰਪੋਰਟ ਜਿਹੜਾ ਨਾ ਉਹ ਡੇਟ ਉਹ ਯਾਦ ਰੱਖਣੀ ਲਾਜ਼ਮੀ ਹੈ। ਇਸ ਦੌਰਾਨ ਬਾਜ਼ ਔਕਾਤ ਹੁੰਦਾ ਨਾ ਕੋਈ ਤੁਹਾਡਾ ਪਾਸਪੋਰਟ ਵਗੈਰਾ ਐਕਸਪਾਇਰ ਹੋ ਜਾਂਦੇ ਨੇ। ਵੈਸੇ ਤਾਂ ਉਹਨਾਂ ਉੱਤੇ ਸਟੈਂਪ ਲੱਗੀ ਹੁੰਦੀ ਹੈ ਲੇਕਿਨ ਉਹ ਕੋਸ਼ਿਸ਼ ਕਰੋ ਕਿ ਉਹਨੂੰ ਤੁਸੀਂ ਮਹਿਫੂਜ਼ ਰੱਖੋ। ਫਿਰ ਇਹ ਕਿ ਇੱਥੇ ਜਿਹੜਾ ਟਰੈਫਿਕ ਦੇ ਰੂਲਸ ਦੀ ਵਾਇਲੇਸ਼ਨ ਹੈ ਨਾ ਉਹਨੂੰ ਬੜਾ ਮਾਈਂਡ ਕੀਤਾ ਜਾਂਦਾ ਅਤੇ ਖ਼ਾਸ ਤੌਰ 'ਤੇ ਜਿਹੜੇ ਬੰਦੇ ਫਿਰ ਬਾਹਰੋਂ ਆਉਂਦੇ ਨੇ ਅਤੇ ਉਹਨਾਂ ਨੂੰ ਜਦੋਂ ਤੱਕ ਉਹਨਾਂ ਨੂੰ ਇੱਥੇ ਕੋਈ ਸੈਟਲਮੈਂਟ ਵਗੈਰਾ ਨਹੀਂ ਹੋ ਜਾਂਦੀ ਅਤੇ ਉਹਨਾਂ ਦੇ ਉਹ ਮਤਲਬ ਸਮਝੋ ਕਿ ਜਿਵੇਂ ਕਿਸੇ ਦਾ ਕਿਰਦਾਰ ਹੁੰਦਾ ਨਾ ਉਹਨੂੰ ਚੈੱਕ ਕਰਨ ਵਾਸਤੇ ਕਿ ਇਹਨੇ ਇੱਥੇ ਆ ਕੇ ਕਿਸ ਕਿਸਮ ਦਾ ਕੰਡਕਟ ਔਰ ਕਿਰਦਾਰ ਸ਼ੋਅ ਕੀਤਾ, ਉਹਦੇ ਵਾਸਤੇ ਫਿਰ ਉਹਦਾ ਜਿਹੜਾ ਰੋਡ ਉੱਤੇ ਬਿਹੇਵੀਅਰ ਹੈ ਨਾ ਉਹਨੂੰ ਵੀ ਕੰਸੀਡਰ ਕੀਤਾ ਜਾਂਦਾ ਕਿ ਇਹਨੇ ਕੋਈ ਟਰੈਫਿਕ ਰੂਲਸ ਦੀ ਵਾਇਲੇਸ਼ਨ ਤਾਂ ਨਹੀਂ ਕੀਤੀ। ਅਤੇ ਉਹ ਕੋਸ਼ਿਸ਼ ਕਰੋ ਕਿ ਵੀ ਉਹ ਤੁਸੀਂ ਜਿਹੜਾ ਨਾ ਤੁਹਾਡਾ ਇਸ ਕਿਸਮ ਦਾ ਕੋਈ ਰਿਕਾਰਡ ਨਾ ਬਣੇ, ਮਤਲਬ ਤੁਹਾਡੇ ਕੋਲ ਕੋਈ ਅਫੈਂਸ ਹੋਵੇ ਹੀ ਨਾ। ਰਿਕਾਰਡ ਤਾਂ ਫਿਰ ਜਦੋਂ ਅਫੈਂਸ ਹੋ ਜਾਣਾ ਤਾਂ ਬਣ ਹੀ ਜਾਣਾ ਕਿ ਤੁਸੀਂ ਅਨਇਨਸ਼ੋਰਡ ਗੱਡੀ ਨਾ ਚਲਾਓ, ਬਗੈਰ ਤੁਹਾਡੇ ਲਾਇਸੈਂਸ 'ਤੇ ਤੁਸੀਂ ਗੱਡੀ ਨਾ ਚਲਾਓ। ਜਦੋਂ ਤੁਸੀਂ ਆਉਂਦੇ ਹੋ ਬਾਹਰੋਂ ਮਤਲਬ ਆਪਣੇ ਵਤਨ 'ਚੋਂ ਇੱਥੇ ਆਉਂਦੇ ਹੋ ਨਾ ਅਤੇ ਤੁਹਾਨੂੰ ਜਿਹੜਾ ਇੰਟਰਨੈਸ਼ਨਲ ਤੁਹਾਡਾ ਲਾਇਸੈਂਸ ਹੁੰਦਾ ਉਹਦੇ ਉੱਤੇ ਤੁਹਾਨੂੰ 1 ਸਾਲ ਗੱਡੀ ਚਲਾਉਣ ਦੀ ਇਜਾਜ਼ਤ ਹੁੰਦੀ ਹੈ ਅਤੇ ਉਸ ਦੀ ਐਕਸਪਾਇਰੀ ਤੋਂ ਪਹਿਲੇ ਤੁਸੀਂ UK ਦਾ ਲਾਇਸੈਂਸ ਜਿਹੜਾ ਨਾ ਉਹ ਜ਼ਰੂਰ ਪਾਸ ਕਰ ਲਓ। ਇਹ ਬੜਾ ਫਾਇਦੇਮੰਦ ਚੀਜ਼ ਹੈ ਤੁਹਾਡੇ ਵਾਸਤੇ। ਇੱਕ ਤਾਂ ਉਹ ਤੁਹਾਡੀ ID ਬਣ ਜਾਂਦੀ ਹੈ,
ਦੂਜਾ ਉਹਦੀ ਵਜ੍ਹਾ ਤੋਂ ਤੁਹਾਨੂੰ ਬਹੁਤ ਸਾਰੇ ਜਿਹੜੇ ਨਾ ਡਿਊਰਿੰਗ ਸਟੱਡੀ ਜਾਂ ਹੋਰ ਔਖੇ ਸੌਖੇ ਜਿਹੜਾ ਸਟਰਗਲ ਦਾ ਵੇਲਾ ਹੁੰਦਾ ਤੁਹਾਨੂੰ ਉਹਦੀ ਬੇਸਿਸ 'ਤੇ ਕਾਫੀ ਜੌਬਸ ਮਿਲ ਜਾਂਦੇ ਨੇ। ਤੀਸਰਾ ਜਿਹੜਾ ਉਹ ਤੁਸੀਂ ਇਹ ਕਰਨਾ ਕਿ ਤੁਸੀਂ ਬੰਦਾ ਹੁੰਦਾ ਅਤੇ ਉਹ ਮੁਖਤਲਿਫ ਐਡਰੈਸਿਸ 'ਤੇ ਰਾਇਸ਼ ਰੱਖਦਾ, ਉਹਨਾਂ ਉੱਤੇ ਤੁਹਾਨੂੰ ਕੋਈ ਖਤ ਪੱਤਰ ਹੁੰਦੇ ਨੇ, ਕੋਈ GP ਦਾ ਲੈਟਰ ਆ ਜਾਂਦਾ ਹੈ ਜਾਂ ਕੋਈ ਯੂਨੀਵਰਸਿਟੀ ਤੋਂ ਆ ਜਾਂਦਾ ਹੈ ਜਾਂ ਕੌਂਸਲ ਦਾ ਆ ਜਾਂਦਾ ਹੈ। ਉਹ ਤੁਸੀਂ ਜਾਂ ਜਿਹੜਾ ਤੁਹਾਡਾ ਐਗਰੀਮੈਂਟ ਹੁੰਦਾ ਉਹ ਤੁਸੀਂ ਜਿਹੜਾ ਨਾ ਉਹ ਸੰਭਾਲ ਕੇ ਰੱਖਣਾ, ਉਹ ਜਿੱਥੇ ਜਿੱਥੇ ਤੁਸੀਂ ਰਹੇ ਹੋ ਨਾ, ਕਿਉਂ ਜੇ ਉਹ ਜਦੋਂ ਤੁਸੀਂ ਫਾਰਮ ਫਿਲ ਕਰਨੇ ਨਾ ਕਿਸੇ ਮੁਖਤਲਿਫ ਸਟੇਜਸ 'ਤੇ ਉਹ ਫਿਰ ਤੁਸੀਂ ਆਪਣੇ ਐਡਰੈਸਿਸ ਵੀ ਦੇਣੇ ਹੁੰਦੇ ਨੇ। ਅਤੇ ਇੱਕ ਤੁਸੀਂ ਉਹ ਫਿਰ ਇਹਨਾਂ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਡਾਕੂਮੈਂਟਸ, ਜਿਵੇਂ GP ਦਾ ਜਾਂ ਕੌਂਸਲ ਦਾ ਜਾਂ ਕੋਈ ਲੈਟਰ ਕਿਧਰੋਂ ਆਇਆ ਕਿਸੇ ਡਿਪਾਰਟਮੈਂਟ ਵੱਲੋਂ, ਉਹ ਇਹਨਾਂ ਦੀ ਸ਼ਕਲ ਵਿੱਚ ਤੁਹਾਡੇ ਕੋਲ ਐਵੀਡੈਂਸ ਹੁੰਦਾ ਕਿ ਜੀ ਮੈਂ ਇਸ ਐਡਰੈਸ 'ਤੇ ਰਿਹਾ, ਜਾਂ ਉਹ ਐਗਰੀਮੈਂਟ ਹੁੰਦਾ। ਬਾਅਦ ਔਕਾਤ ਹੁੰਦਾ ਵੀ ਉਹ ਐਗਰੀਮੈਂਟ ਜਿਹੜਾ ਉਹ ਕਿਸੇ ਇੱਕ ਬੰਦੇ ਦਾ ਨਾਂ ਹੁੰਦਾ ਅਤੇ ਬੰਦੇ ਸ਼ੇਅਰ ਕਰਦੇ ਨੇ ਅਕਾਮੋਡੇਸ਼ਨ, ਅਤੇ ਉੱਥੇ ਫਿਰ ਜਿਹੜਾ ਤੁਹਾਡਾ ਬੈਂਕ ਤੋਂ ਕੋਈ ਲੈਟਰ ਆਇਆ ਹੁੰਦਾ, ਕੋਈ ਤੁਹਾਡੇ ਹੋਰ ਕੋਈ ਇਸ ਕਿਸਮ ਦੀ ਕਰਸਪੋਂਡੈਂਸ ਹੁੰਦੀ ਹੈ, ਉਹ ਤੁਹਾਡਾ ਉਹ ਐਵੀਡੈਂਸ ਹੋ ਜਾਂਦਾ। ਉਹ ਤੁਸੀਂ ਸ਼ੋਅ ਕਰ ਸਕਦੇ ਹੋ ਕਿ ਜੀ ਮੈਂ ਇਸ ਐਡਰੈਸ 'ਤੇ ਇੰਨੀ ਦੇਰ ਇੱਥੇ ਰਿਹਾ। ਫਿਰ ਉਹਨੂੰ ਤੁਸੀਂ 5 ਸਾਲ ਵਾਸਤੇ, ਉਹ ਨਾਰਮਲੀ ਪੁੱਛਿਆ ਜਾਂਦਾ ਕਿ 5 ਸਾਲ ਦੇ ਐਡਰੈਸਿਸ ਦਿਓ। ਉਹ ਤੁਸੀਂ ਫਿਰ ਐਡਰੈਸਿਸ ਜਿਹੜੇ ਨਾ ਉਹ ਇੰਝ, ਅਗਰ ਤੁਸੀਂ ਸਾਲ ਬਾਅਦ 2 ਸਾਲ ਬਾਅਦ ਜਾਂ ਮਹੀਨਿਆਂ ਬਾਅਦ ਕੋਈ ਨਵਾਂ ਇੱਕ ਐਡਰੈਸ ਇਖਤਿਆਰ ਕਰ ਲੈਂਦੇ ਹੋ, ਅਤੇ ਉਹ ਤੁਸੀਂ ਹਰ ਐਡਰੈਸ ਦੀ ਸਟਾਰਟ ਅਤੇ ਐਂਡ ਡੇਟ ਯਾਦ ਰੱਖਣੀ ਹੈ, ਅਤੇ ਫਿਰ ਉਹਨੂੰ ਕੈਲਕੂਲੇਟ ਕਰਕੇ ਤੁਸੀਂ ਆਪਣੇ 5 ਸਾਲ ਦਾ ਜਿਹੜਾ ਨਾ ਐਡਰੈਸ ਉਹ ਪੂਰਾ ਕਰਕੇ ਅਤੇ ਉਹ ਦੇਣਾ ਹੁੰਦਾ। ਅਤੇ ਇਸ ਕਿਸਮ ਦੀਆਂ ਕੁਝ ਚੀਜ਼ਾਂ ਨੇ। ਅਤੇ ਰੋਡ ਦੇ ਉੱਤੇ ਜਦੋਂ ਤੁਸੀਂ ਚੜ੍ਹਦੇ ਹੋ ਤਾਂ ਤੁਸੀਂ ਇੱਕ ਗੱਡੀ ਦੀ MOT ਜਿਹੜੀ ਹੈ ਉਹ ਪ੍ਰੋਪਰ ਹੋਈ ਹੋਣੀ ਚਾਹੀਦੀ ਹੈ, ਔਰ ਗੱਡੀ ਫਿੱਟ ਹੋਣੀ ਚਾਹੀਦੀ ਹੈ। ਖ਼ਾਸ ਤੌਰ 'ਤੇ ਗੱਡੀ ਦੇ ਜਿਹੜੇ ਟਾਇਰ ਨੇ ਉਹਨਾਂ ਦੀ ਟਰੈਡ ਅਗਰ ਕਮ ਹੈ ਤਾਂ ਉਹ ਵੀ ਇੱਕ ਓਫੈਂਸ ਹੈ। ਉਹਦੇ ਉੱਤੇ ਤੁਹਾਨੂੰ 3 ਪੁਆਇੰਟ ਜਿਹੜੇ ਨਾ ਇੱਕ ਟਾਇਰ ਦੀ ਅਗਰ ਟਰੈਡ ਕਮ ਹੋਈ ਤਾਂ ਉਹ ਤੁਹਾਨੂੰ ਲੱਗ ਜਾਣੇ ਨੇ। ਅਤੇ ਇਸ ਵਾਸਤੇ ਕੋਸ਼ਿਸ਼ ਕਰੋ ਕਿ ਔਖੇ ਸੌਖੇ ਹੋ ਕੇ ਗੱਡੀ ਦੇ ਟਾਇਰ ਜਿਹੜੇ ਨੇ ਉਹ ਪ੍ਰੋਪਰ ਉਹਨਾਂ ਦੇ ਉੱਤੇ ਗੁੱਡੀ ਹੋਏ। ਠੀਕ ਹੈ ਜੀ। ਅਤੇ ਆਉਂਦਿਆਂ ਤੁਸੀਂ ਜਿਹੜਾ ਆਪਣੇ GP ਦੇ ਨਾਲ ਜ਼ਰੂਰ ਰਜਿਸਟਰ ਹੋ ਜਾਓ, ਹਾਂਜੀ, ਤਾਂ ਜੇ ਤੁਹਾਨੂੰ ਇਲਾਜ ਮੁਆਲਜੇ ਦੀ ਵੀ ਸਹੂਲਤ ਮੁਯੱਸਰ ਆਏ ਅਤੇ ਤੁਹਾਡੇ ਕੋਲ ਐਵੀਡੈਂਸ ਵੀ ਆ ਜਾਏ ਕਿ ਤੁਸੀਂ, ਕਿਉਂਕਿ ਤੁਸੀਂ ਆਉਣ ਤੋਂ ਪਹਿਲੇ ਆਪਣਾ ਜਿਹੜਾ ਉਹ ਮੈਡੀਕਲ ਦੀ ਇੰਸ਼ੋਰੈਂਸ ਜਿਹੜੀ ਹੁੰਦੀ ਹੈ ਉਹ ਤੁਸੀਂ ਉੱਥੇ ਆਪਣੇ ਵਤਨ 'ਚ ਹੀ ਭਰ ਕੇ ਆਉਂਦੇ ਹੋਣ। ਸੋ ਇਹ ਤੁਹਾਡਾ ਰਾਈਟ ਹੈ, ਤੁਸੀਂ ਇੱਥੇ ਆਓ ਅਤੇ ਤੁਸੀਂ GP ਦੀ ਖਿਦਮਾਤ ਲਵੋ। ਅਤੇ ਹੋਰ ਜਨਾਬ ਇਹ ਵੀ ਕਿ ਤੁਸੀਂ ਆਪਣੇ ਪੇਰੈਂਟਸ ਦਾ ਉਹਨਾਂ ਦੀ ID ਕਾਰਡ ਅਗਰ ਹਨ ਉਹ, ਜਾਂ ਫਿਰ ਜਿਹੜੀ ਵੀ ਤੁਸੀਂ ਜਿਹੜੀ ਪਹਿਲੇ ਤੁਸੀਂ ਆਪਣੇ ਜਦੋਂ ਫਾਰਮ ਫਿਲ ਕਰਦੇ ਹੋ ਨਾ ਉਹਦੇ ਵਿੱਚ ਜਿਹੜੇ ਤੁਸੀਂ ਪਰਟੀਕੂਲਰ ਦੇਣੇ ਨੇ ਉਹਨਾਂ ਦੀ ਕਾਪੀ ਲਾਜ਼ਮੀ ਆਪਣੇ ਕੋਲ ਸਾਂਭ ਕੇ ਰੱਖੋ। ਕਿਉਂਕਿ ਸਾਡੇ ਕੋਲ ਇਹ ਹੁੰਦਾ ਹੈ ਕਿ ਬਾਅਦ ਪੇਰੈਂਟਸ ਦੀ ਜਿਹੜੀ ਹੈ ਉਹ ਡੇਟ ਆਫ ਬਰਥ ਹੀ ਜਿਹੜੀ ਹੈ ਉਹ ਹੀ ਕੋਈ ਨਹੀਂ ਯਾਦ ਹੁੰਦੀ, ਜਾਂ ਕੋਈ ਉਹਨਾਂ ਦੇ ID ਕਾਰਡ ਹੀ ਨਹੀਂ ਲੱਭਦੇ, ਅਤੇ ਉਹ ਅਗਰ ਸ਼ੁਰੂ ਦੇ ਵਿੱਚ ਤੁਸੀਂ ਕੋਈ ਹੋਰ ਲਿਖੇ ਨੇ ਬਾਅਦ ਦੇ ਵਿੱਚ ਉਹ ਯਾਦ ਨਾ ਹੋਣ ਤਾਂ ਬੜਾ ਮਸਲਾ ਬਣ ਜਾਂਦਾ। ਇਹ ਤੁਸੀਂ ਜੋ ਸ਼ਾਇਦ ਜਿਹੜੀ ਪਹਿਲੀ ਵਾਰੀ ਦੇਣੀ ਹੈ ਨਾ ਉਹ ਫਾਰਮ ਜ਼ਰੂਰ ਆਪਣੇ ਕੋਲ ਸੰਭਾਲ ਕੇ ਰੱਖਣੇ ਨੇ, ਔਰ ਉਹਦਾ ਬਿਹਤਰ ਤਰੀਕਾ ਹੈ ਕਿ ਉਹਨਾਂ ਦੀ ਫੋਟੋ ਲੈ ਕੇ ਅਤੇ ਉਹ ਤੁਸੀਂ ਆਪਣੇ ਈਮੇਲ ਦੇ ਵਿੱਚ ਫੋਲਡਰ ਬਣਾਓ ਅਤੇ ਉਹਦੇ ਵਿੱਚ ਰੱਖੋ, ਤਾਂ ਜੀ ਉਹ ਤੁਹਾਨੂੰ ਐਨੀ ਟਾਈਮ ਦਸਤਿਆਬ ਹੋਣ ਅਤੇ ਉਹ ਗੁੰਮਣ ਦਾ ਵੀ ਚਾਂਸ ਨਾ ਹੋਵੇ। ਉਹ ਸਕੈਨ ਕਰ ਲਓ ਉਹਨਾਂ ਦੀਆਂ ਫੋਟੋਆਂ ਅਤੇ ਉਹ ਤੁਸੀਂ ਮਹਿਫੂਜ਼ ਕਰੋ। ਹੋਰ ਸੁਣਾਓ ਕੀ ਨਵੀਆਂ ਤਾਜ਼ੀਆਂ? ਅਤੇ ਹੁਣ ਵੋਟ ਜਿਹੜੇ ਨਾ ਉਹ ਇਮਰਾਨ ਖਾਨ ਨੂੰ ਦਿਓ, ਕਿਉਂ ਜੇ ਵਕਤ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਹੀ ਇੱਕ ਬੰਦਾ ਹੈ ਜਿਹੜਾ ਆਵਾਮ ਦੀ ਦੁੱਖ ਸੁੱਖ ਦੇ ਉੱਤੇ ਕੰਮ ਧਰਦਾ ਹੈ ਔਰ ਉਹਨਾਂ ਦੀ ਬਿਹਤਰੀ ਚਾਹੁੰਦਾ। ਬਾਕੀ ਸਾਰੇ ਜਿਹੜੇ ਨੇ ਨਾ ਉਹ ਸਾਰੇ
ਉਹ ਆਪਣੀ ਬਿਹਤਰੀ ਚਾਹੁੰਦੇ ਨੇ ਸਮੇਤ ਹਾਜੀਆਂ ਦੇ ਤੇ ਹਾਫਜ਼ਾਂ ਦੇ। ਉਹਨਾਂ ਦੇ ਸੋਟੀ ਉੱਤੇ ਜਿਹੜੇ ਟੁਰੇ ਨੇ ਉਹਨਾਂ ਸਨ ਖਾ ਜਾਣਾ ਜੇ। ਤੇ ਆਪਣਾ ਤੇ ਆਪਣੇ ਆਉਣ ਵਾਲੀ ਨਸਲਾਂ ਦਾ ਖਿਆਲ ਕਰੋ। ਤੇ ਛੋਟੇ ਮੋਟੇ ਲਾਲਚ ਦੇ ਉੱਤੇ ਜਿਹੜਾ ਨਾ ਇਹ ਜਿਹੜਾ ਬੰਦੇ ਦਾ ਨਫਸ ਨੂੰ ਕੁਰਾਏ ਪਾ ਦਿੰਦਾ ਉਹਦੇ ਉੱਤੇ ਫੈਸਲੇ ਨਾ ਕਰਿਓ। ਇਜਤਮਾਈ ਮਫਾਦ ਦੇ ਉੱਤੇ ਫੈਸਲੇ ਕਰੋ, ਆਪਣੇ ਮੁਲਕ ਦੀ ਤਰੱਕੀ ਦੇ ਫੈਸਲੇ ਕਰੋ ਤੇ ਆਪਣੀ ਜ਼ਾਤ ਤੋਂ बढ़ ਕੇ ਸੋਚੋ। ਇਹੀ ਵੱਡੇ ਆਦਮੀ ਦੀ ਨਿਸ਼ਾਨੀ ਹੁੰਦੀ ਹੈ। ਤੇ ਨਾ ਕਿਸੇ ਤੁਹਾਡੇ ਵਾਸਤੇ ਗੋਲੀਆਂ ਖਾਣੀਆਂ ਨੇ। ਉਹ ਕੋਈ ਹੁੰਦਾ ਜੀ ਜਿਹੜਾ ਆਪਣੀ ਜਾਨ 'ਤੇ ਖੇਡ ਜਾਂਦਾ ਤੇ ਜਿਹੜਾ ਜਾਨ 'ਤੇ ਖੇਡ ਜੇ ਉਹਦਾ ਮੁੱਲ ਪਾਓ। ਇਮਰਾਨ ਖਾਨ ਨੇ ਸਾਡੇ ਵਾਸਤੇ ਗੋਲੀਆਂ ਖਾਧੀਆਂ ਨਾ। ਹਰ ਬੰਦਾ ਉੱਥੋਂ ਮੁਲਕ ਨੂੰ ਹੁਣ ਛੱਡ ਕੇ ਦੌੜਨ ਦੇ ਚੱਕਰਾਂ 'ਚ। ਇਮਰਾਨ ਖਾਨ ਦੇ ਦੌਰ 'ਚ ਕਮ ਅਜ਼ ਕਮ ਇਹਦੀ ਹਾਲਤ ਨਹੀਂ। ਤੇ ਇਹ ਵੀ ਹੁਣ ਪਤਾ ਲੱਗ ਗਿਆ ਕਿ ਗੋਦੀ ਮੀਡੀਆ ਜਿਹੜਾ ਖਾਓ ਪੀਓ ਮੀਡੀਆ ਇਹ ਸਾਰੇ ਉਹ ਹਾਲ ਪਾਈ ਗਈ ਜਿਹੜਾ ਹੁਣ ਚੁੱਪ ਹੈ। ਜਿਹੜਾ 150 ਦੇ ਪੈਟਰੋਲ ਦੇ ਉੱਤੇ ਬਾਂਗਾਂ ਦਿੰਦਾ ਉਹ ਹੁਣ 250 ਦੇ ਪੈਟਰੋਲ ਉੱਤੇ ਸ਼ਾਂਤ ਹੋਇਆ ਬੈਠਾ। ਇਹਦਾ ਮਤਲਬ ਹੈ ਕਿ ਇਹ ਸਾਰੇ ਜਿਹੜੇ ਨੇ ਨਾ ਇਹ ਵੰਗਾਰੇ ਕੁੱਤੇ ਭੌਂਕਦੇ ਹੈ। ਇਹਨਾਂ ਨੂੰ ਆਵਾਮ ਦੇ ਨਾਲ ਕੋਈ ਨਹੀਂ। ਇਹਨਾਂ ਦੀਆਂ ਜੇਬਾਂ ਗਰਮ ਹੋ ਜਾਣ ਤੇ ਇਹ ਟਾਉਂ ਸ਼ੁਰੂ ਕਰ ਦਿੰਦੇ ਨੇ। ਹੁਣ ਇਹ ਬਿਲਕੁਲ ਚੁੱਪ ਨੇ। ਤੇ ਇਸ ਵਾਸਤੇ ਅੱਜ ਸੋਸ਼ਲ ਮੀਡੀਆ ਦਾ ਦੌਰ ਹੈ। ਤੁਹਾਨੂੰ ਆਪ ਹਰ ਸ਼ੈ ਦੀ ਖਬਰ ਹੋ ਜਾਂਦੀ ਹੈ। ਇਹ ਮੀਡੀਆ ਦੇ ਬਣਾਇਆ ਆਪਣੇ ਜ਼ਿਹਨ ਨਾ ਬਣਾਇਆ ਕਰੋ। ਆਪਣੀਆਂ ਖੁੱਲ੍ਹੀਆਂ ਅੱਖਾਂ ਦੇ ਨਾਲ ਸੋਚ ਸਮਝ ਕੇ ਅਕਲ ਨਾਲ ਫੈਸਲੇ ਕਰੋ। ਤੁਹਾਨੂੰ ਬੰਦਾ ਪੜ੍ਹੀਏ ਤਾਂ ਸਾਫ਼ ਦਿਸ ਜਾਂਦਾ ਹੈ ਕਿ ਇਹ ਬੰਦਾ ਕਿਸ ਚੈਨਲ ਤੋਂ ਬੋਲਦਾ ਹੈ, ਸੱਚਾ ਹੈ ਝੂਠਾ ਹੈ, ਕੌਣ ਇਹਦਾ ਕੀ ਕਿਰਦਾਰ ਹੈ। ਤੇ ਕਿਰਦਾਰ ਉਹ ਹੁੰਦਾ ਕਿ ਵੀ ਜਿਹੜਾ ਤੁਹਾਡੀ ਜੇਬ ਨਾ ਫਰੋਲ ਲੇ। ਠੀਕ ਹੈ ਨਾ। ਉਹ ਇਹ ਕਿਰਦਾਰ ਨਹੀਂ ਕਿ ਜੀ ਇਹ ਜਨਾਬ ਇਹ ਜਵਾਨੀ ਦੇ ਵਿੱਚ ਇਸ ਸ਼ਰਾਬ ਪੀਤੀ ਅਤੇ ਜਨਾਬ ਫਲਾਣੀ ਕੁੜੀ ਨਾਲ ਫਿਰਦਾ ਰਿਹਾ। ਉਹ ਗੱਲਾਂ ਉਹ ਸਾਰੀ ਕਰਦਣ ਤੇ ਉਹ ਹੋ ਗਈਆਂ ਨੇ। ਲੇਕਿਨ ਅਸਲ ਚੀਜ਼ ਹੈ ਵੀ ਜਿਸ ਡਾਕਾ ਮਾਰਿਆ, ਜਿਸ ਚੋਰੀ ਕੀਤੀ, ਜਿਸ ਜ਼ੁਲਮ ਕੀਤਾ ਤੇ ਉਹ ਜਾਰੀ ਹੈ। ਇਹ ਸਾਰੇ ਤੁਹਾਡੇ ਜ਼ਰਦਾਰੀ, ਨਵਾਜ਼ ਸ਼ਰੀਫ, ਫਜ਼ਲੂ ਇਹ ਸਾਰੇ ਦਿਨ ਇਹਨਾਂ ਸਾਰਿਆਂ ਨੇ ਮੁਸਲਸਲ ਇਹਨਾਂ ਦਾ ਕਿਰਦਾਰ ਸ਼ੁਰੂ ਤੋਂ ਵੇਖ ਲਓ। ਇਹ ਜਵਾਨੀ ਤੋਂ ਲੈ ਕੇ ਹੁਣ ਤੱਕ ਇਹ ਜਰਨੈਲਾਂ ਨਾਲ ਮਿਲ ਕੇ ਵਾਰਦਾਤਾਂ ਪਾਉਂਦੇ ਰਹੇ ਤੇ ਹੁਣ ਵੀ ਇਹ ਮੁਲਕ ਨੂੰ ਲੁੱਟਣ ਉੱਤੇ ਹੀ ਲੱਗੇ ਨੇ। ਇਹਨਾਂ ਲਈ ਅੱਗੋਂ ਇਹਨਾਂ ਆਪਣੀਆਂ ਔਲਾਦਾਂ ਤਿਆਰ ਕਰ ਲਈਆਂ ਨੇ ਕਿ ਅੱਗੋਂ ਇਹ ਤੁਹਾਨੂੰ ਲੁੱਟਣ ਦੀਆਂ। ਉਹ ਅੱਲਾ ਦੇ ਬੰਦਿਓ ਤੁਹਾਡੇ ਹੀ ਨੂਰ ਕੋਈ ਨਹੀਂ। ਤੁਹਾਡੇ 'ਚੋਂ ਲੀਡਰਸ਼ਿਪ ਕੋਈ ਨਹੀਂ ਉੱਠ ਸਕਦੀ। ਤੁਸੀਂ ਆਪ ਲੀਡਰ ਹੋ ਸਾਰੇ। ਤੁਸੀਂ ਆਪਣਾ ਅੱਛਾ ਬੁਰਾ ਆਪ ਸਮਝਦੇ ਹੋ ਤੇ ਬੁਰਿਆਂ ਨੂੰ ਬੁਰਾ ਆਖੋ ਕਿ ਇਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਕਿ ਬੁਰਾਈ ਨੂੰ ਬੁਰਾਈ ਸਮਝੋ ਔਰ ਉਹਨੂੰ ਰੋਕਣ ਦੀ ਕੋਸ਼ਿਸ਼ ਕਰੋ ਔਰ ਨੇਕੀ ਫੈਲਾਓ ਤੇ ਬਾਹਮ ਇੱਕ ਦੂਸਰੇ ਦੀ ਨੇਕ ਕੰਮਾਂ ਦੇ ਵਿੱਚ ਮਦਦ ਕਰੋ। ਇਹ ਜਿਹੜਾ ਤੁਹਾਡਾ ਵੋਟ ਹੈ ਇਹ ਵੀ ਇੱਕ ਨੇਕ ਕੰਮ ਦੇ ਵਿੱਚ ਮਦਦ ਹੈ। ਇਹ ਤੁਸੀਂ ਆਪਣੀ ਹਕੂਮਤ ਚੁਣਦੇ ਹੋ ਔਰ ਅਗਰ ਤੁਸੀਂ ਕਿਸੇ ਚੋਰ ਡਾਕੂ ਨੂੰ ਚੁਣਿਆ ਤਾਂ ਉਹ ਜਿਤਨੀ ਦੇਰ ਹਕੂਮਤ 'ਚ ਰਿਹਾ ਉਹਦੇ ਜਰਾਇਮ ਤੁਸੀਂ ਵੀ ਸ਼ਾਮਲ ਹੋ। ਲਓ ਜੀ, ਆਪਣਾ ਤੇ ਆਪਣੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਰਾਜ਼ੀ ਰਵੋ, ਖੁਸ਼ ਰਵੋ। ਫੀ ਅਮਾਨ ਅੱਲਾ।